ਪੁਲਿਸ ਵੱਲੋਂ ਇਹ ਕਿਹਾ ਜਾ ਰਿਹਾ ਵੀ ਅਸੀਂ ਗ੍ਰਿਫਤਾਰ ਨਹੀਂ ਕੀਤਾ, ਸਾਰਾ ਇਹ ਝੂਠ ਦਾ ਪੱਲਤਾ। ਭਾਈ ਅਮਰਤਪਾਲ ਸਿੰਘ ਭੱਜਣ ਵਾਲਾ ਨਹੀਂ ਹੈਗਾ, ਯੋਧਾ ਆਦਮੀ ਆ, ਉਹਨੇ ਗ੍ਰਿਫਤਾਰ ਦਿੱਤੀ ਆ, ਗ੍ਰਿਫਤਾਰ ਹੋਇਆ ਉਹ। ਪੁਲਿਸ ਹੁਣ ਜਾਣਬੁੱਝ ਕੇ ਉਹਨੂੰ ਬਦਨਾਮ ਕਰ ਰਹੀ ਆ ਵੀ ਉਹ ਭੱਜ ਗਿਆ। ਜਿਨ੍ਹਾਂ ਨੇ ਸੰਵਿਧਾਨ ਦਾ ਜਨਾਜ਼ਾ ਕੱਢ ਕੇ ਰੱਖਦਾ, ਉਹਨਾਂ ਦੇ ਖਿਲਾਫ ਵੱਡੀ ਗਿਣਤੀ ਦੇ ਵਿੱਚ ਸਾਰੇ ਦੇਸ਼ਾਂ ਦੇ ਵਿੱਚ ਜਿਹੜਾ ਇਹ ਹੈ ਉਹ ਵਿਰੋਧ ਹੋ ਰਿਹਾ। ਭਗਵੰਤ ਮਾਨ ਸਰਕਾਰ ਨੂੰ ਉਹਨੇ ਜਾ ਕੇ BJP ਦੇ ਉਸੇ ਜਾ ਕੇ ਪੈਰਾਂ 'ਚ ਬਹਿ ਗਿਆ। ਐਡਾ ਕਿੱਡਾ ਕੱਤਬੱਧੀ ਸੀ ਉਹ। ਤੇ ਜਿਹੜੇ ਸਾਡੇ ਮਖੌਟੇ ਪਾਈ ਬੈਠੇ ਨੇ ਸਿੱਖ, ਜਿਨ੍ਹਾਂ ਨੇ ਹਮੇਸ਼ਾ ਹੀ ਵਿਰੋਧਤਾ ਕੀਤੀ ਆ ਭਾਈ ਅਮਰਤਪਾਲ ਦੀ, ਅੱਜ ਉਹ ਖੁਸ਼ ਨੇ। ਮੈਂ ਸਾਰਿਆਂ ਨੂੰ ਕਹਿਣਾ ਚਾਹੁੰਦਾ, ਅਮਰਤਪਾਲ ਪੁਲਿਸ ਦੀ ਕਸਟਡੀ ਦੇ ਵਿੱਚ ਆ, ਪੁਲਿਸ ਨੇ ਫੜਿਆ ਹੋਇਆ, ਹਿਰਾਸਤ ਦੇ ਵਿੱਚ ਆ। ਹੋ ਸਕਦਾ ਜਿਹੜਾ ਜਾਣਬੁੱਝ ਕੇ ਨਹੀਂ ਦੱਸ ਰਹੇ ਉਹਦਾ ਨਕੌਟਰ ਵੀ ਕਰ ਸਕਦੇ, ਸਾਨੂੰ ਡਰ ਵੀ ਆ। ਉਹਨੂੰ ਜਿਵੇਂ ਆਮ ਬੰਦਿਆਂ ਨੂੰ ਫੜਦੇ ਸੀ ਉਹਨੂੰ ਫੜ ਲੈਂਦੇ, ਉਹ ਕਿਤੇ ਭੱਜਦਾ ਸੀਗਾ। ਸਰਕਾਰਾਂ ਮੂਹਰੇ ਇਲੈਕਸ਼ਨ ਆ ਰਹੀ ਆ, ਇਹ ਮਾਹੌਲ ਸਿਰਜ ਰਹੇ ਨੇ ਜਿਹੜਾ ਵੋਟਾਂ ਜਿੱਤਣ ਵਾਸਤੇ, ਹਿੰਦੂ ਵੋਟ ਨੂੰ ਲੈਣ ਵਾਸਤੇ, ਉਹਨਾਂ ਨੂੰ ਖੁਸ਼ ਕਰਨ ਵਾਸਤੇ ਆਹ ਸਾਰਾ ਟਕਮੰਜ ਰਚਿਆ ਜਾ ਰਿਹਾ ਪੰਜਾਬ ਦੇ ਵਿੱਚ। ਇਹਨੇ ਤਾਂ ਇਹਦਾ ਮਤਲਬ ਉਸ CRP ਬੁਲਾ ਕੇ ਸੈਂਟਰ ਗੌਰਮੈਂਟ ਤੋਂ ਜਿਹੜੀ ਪੰਜਾਬ ਪੁਲਿਸ ਨੂੰ ਕਮੀ ਕਰਤੀ ਉਹ। ਜਿਹੜੇ ਆਮ ਘਰਾਂ ਦੇ ਵਿੱਚ ਉਹ ਚੱਕੇ ਨੇ ਬਾਜੇ ਕੇ ਮੰਤਰੀ ਪੱਖੇ ਵੜਦਾ ਸੀ, ਉਹ ਕਿਹੜਾ ਤੋਪ ਲਈ ਬੈਠਾ ਸੀ, ਉਹਦੇ ਕੋਲੇ ਕਿਹੜੇ ਗੋਲੇ ਮਿਲੇ ਨੇ। ਅਸੀਂ ਸ਼ਾਂਤੀ ਦੇ ਵਿੱਚ ਬੈਠੇ ਹਾਂ, ਸ਼ਾਂਤੀ ਨਾਲ ਸਾਰਾ ਕਾਨੂੰਨ ਤਹਿਤ ਬੈਠੇ ਹਾਂ। ਅੱਜ ਵੀ ਬੈਠੇ ਹਾਂ ਅਸੀਂ ਬੰਦੀ ਸਿੰਘਾਂ ਨੂੰ ਛੁਡਾਉਣ ਵਾਸਤੇ। ਜਿਹੜੇ ਬੰਦੀ ਸਿੰਘਾਂ ਨੂੰ ਛੁਡਾਉਣ ਦੀ ਅਸੀਂ ਗੱਲ ਕਰਦੇ ਹਾਂ, ਇਹਨਾਂ ਨੇ ਹੋਰ ਨਵੇਂ ਸਾਡੇ ਬੰਦੀ ਬਣਾ ਲਏ। ਹੁਣ ਮੈਂ ਜਿਹੜੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਸਿੱਖ ਬੈਠੇ ਨੇ ਉਹਨਾਂ ਨੂੰ ਕਹਿਣਾ ਵੀ ਹਲੂਣਾ ਦਿਓ, ਬਾਹਰਲੀਆਂ ਸਰਕਾਰਾਂ 'ਤੇ ਦਬਾਅ ਪਾਓ ਵੀ ਸਾਡੇ ਨਾਲ ਹੀ ਕਿਉਂ ਧੱਕਾ ਹੋ ਰਿਹਾ। TV 84 ਦੇ ਨਾਲ ਜੁੜਿਓ, ਮੈਂ ਰਜਿੰਦਰ ਸਿੰਘ ਸਭਰਾਜ। ਜੇ ਗੱਲ ਕੀਤੀ ਜਾਵੇ ਤਾਂ ਵਾਰਸ ਪੰਜਾਬ ਦੇ ਮੁਖੀ ਭਾਈ ਅਮਰਤਪਾਲ ਸਿੰਘ ਦੀ ਗ੍ਰਿਫਤਾਰੀ ਨੂੰ ਲੈ ਕੇ ਵੱਖ-ਵੱਖ ਜਿਹੜੇ ਆਪਸ ਦੇ ਵਿੱਚ ਕਨਸੂਆਂ ਬਣੀਆਂ ਹੋਈਆਂ ਨੇ। ਪਹਿਲਾਂ ਮੀਡੀਆ ਦੇ ਵੱਲੋਂ ਇਹ ਜਾਣਕਾਰੀ ਦੇ ਦਿੱਤੀ ਜਾਂਦੀ ਹੈ ਜਿਸ ਕਿ ਭਾਈ ਅਮਰਤਪਾਲ ਸਿੰਘ ਦੀ ਗ੍ਰਿਫਤਾਰੀ ਹੋਈ ਹੈ, ਨਕੋਦਰ ਤੋਂ ਹੋਈ ਹੈ। ਤਾਂ ਦੂਜੇ ਪਾਸੇ ਉਸ ਤੋਂ ਬਾਅਦ ਜਿਹੜਾ ਸੀ ਭਾਈ ਅਮਰਤਪਾਲ ਸਿੰਘ ਦੀ ਗ੍ਰਿਫਤਾਰੀ ਦੀ ਬਜਾਏ ਇਹ ਕਿਹਾ ਜਾ ਰਿਹਾ ਸੀ ਕਿ ਅਜੇ ਗ੍ਰਿਫਤਾਰੀ ਨਹੀਂ ਹੋਈ, ਉਹ ਅਜੇ ਪੁਲਿਸ ਦੇ ਹਿਰਾਸਤ ਦੇ ਵਿੱਚ ਨਹੀਂ ਆਏ। ਪਰ ਦੂਜੇ ਪਾਸੇ ਇੰਟਰਨੈਟ ਬੰਦ ਕਰ ਦੇਣਾ, ਪੁਲਿਸ ਫੋਰਸਾਂ ਤਾਇਨਾਤ ਕਰ ਦੇਣੀਆਂ ਅਤੇ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਵੀ ਜਿਹੜੇ ਲੋਕ ਪ੍ਰੋਟੈਸਟ ਕਰ ਰਹੇ ਨੇ ਸੜਕਾਂ ਦੇ ਉੱਪਰ ਆਣ ਕੇ, ਉਹਨਾਂ ਦੇ ਉੱਪਰ ਵੀ ਕਹਿ ਸਕਦੇ ਹਾਂ ਕਿ ਸਖਤੀ ਕੀਤੀ ਜਾ ਰਹੀ ਹੈ। ਵੱਖ-ਵੱਖ ਧਾਰਾਵਾਂ ਦੇ ਤਹਿਤ ਪਰਚੇ ਲਗਾਤਾਰ ਜਾਰੀ ਕੀਤੇ ਜਾ ਰਹੇ ਨੇ। ਤਾਂ ਇਸੇ ਤਮਾਮ ਮੁੱਦਿਆਂ ਦੇ ਉੱਪਰ ਗੱਲਬਾਤ ਕਰਾਂਗੇ। ਤਮਾਮ ਸਵਾਲ ਨੇ ਤਾਂ ਸਾਡੇ ਨਾਲ ਗੱਲਬਾਤ ਕਰਨ ਵਾਸਤੇ ਇਸ ਵਕਤ ਨਿਹੰਗ ਸਿੰਘ ਬਾਬਾ ਰਾਜਾ ਰਾਜ ਸਿੰਘ ਨੇ, ਜਥੇਬੰਦੀ ਦੇ ਮੁੱਖ ਆਗੂ ਨੇ, ਕੌਮੀ ਇਨਸਾਫ ਮੋਰਚੇ ਦੇ ਵਿੱਚ ਵੀ ਲਗਾਤਾਰ ਕਈ ਮਹੀਨਿਆਂ ਤੋਂ ਡਟ ਕੇ ਬੈਠੇ ਹੋਏ ਨੇ। ਬਾਬਾ ਜੀ ਦੇ ਨਾਲ ਗੱਲਬਾਤ ਕਰ ਲੈਣੇ। ਬਾਬਾ ਜੀ, ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਬਾ ਜੀ, ਸਭ ਤੋਂ ਪਹਿਲਾਂ ਵੱਡਾ ਸਵਾਲ ਹੈ, ਜਿਸ ਤਰੀਕੇ ਦੇ ਨਾਲ ਭਾਈ ਅਮਰਤਪਾਲ ਸਿੰਘ ਦੀ ਗ੍ਰਿਫਤਾਰੀ ਨੂੰ ਲੈ ਕੇ ਪਹਿਲਾਂ ਪੁਲਿਸ ਪ੍ਰਸ਼ਾਸਨ ਦੇ ਕਹਿ ਸਕਦੇ ਹਾਂ ਕਿ ਪੁਸ਼ਟੀ ਤੇ ਨਹੀਂ ਕੀਤੀ, ਪਰ ਮੀਡੀਆ ਦੇ ਵੱਲੋਂ ਇਹ ਖਬਰਾਂ ਫੈਲਾਈਆਂ ਜਾ ਰਹੀਆਂ ਨੇ ਕਿ ਭਾਈ ਅਮਰਤਪਾਲ ਸਿੰਘ ਦੀ ਗ੍ਰਿਫਤਾਰੀ ਨਹੀਂ ਹੋਈ ਤੇ ਵੱਖ-ਵੱਖ ਆਪਸ ਦੇ ਵਿੱਚ ਕਨਸੂਆਂ ਨੇ। ਸਭ ਤੋਂ ਪਹਿਲਾਂ ਦੱਸੋ ਕਿ ਕਿਵੇਂ ਦੇਖਦੇ ਹੋ ਜੀ ਪੂਰੇ ਘਟਨਾਕ੍ਰਮ ਨੂੰ? ਦੇਖੋ, ਜਿਹੜਾ ਪੁਲਿਸ ਵੱਲੋਂ ਇਹ ਕਿਹਾ ਜਾ ਰਿਹਾ ਵੀ ਅਸੀਂ ਗ੍ਰਿਫਤਾਰ ਨਹੀਂ ਕੀਤਾ, ਸਾਰਾ ਇਹ ਝੂਠ ਦਾ ਪੱਲੰਦਾ। ਭਾਈ ਅਮਰਤਪਾਲ ਸਿੰਘ ਭੱਜਣ ਵਾਲਾ ਨਹੀਂ ਹੈਗਾ, ਯੋਧਾ ਆਦਮੀ ਆ ਉਹ, ਉਹਨੇ ਗ੍ਰਿਫਤਾਰ ਦਿੱਤੀ ਆ, ਗ੍ਰਿਫਤਾਰ ਹੋਇਆ ਉਹ। ਠੀਕ ਆ ਨਾ। ਪੁਲਿਸ ਹੁਣ ਜਾਣਬੁੱਝ ਕੇ ਉਹਨੂੰ ਬਦਨਾਮ ਕਰ ਰਹੀ ਆ ਵੀ ਉਹ ਭੱਜ ਗਿਆ। ਕਿਤੇ ਨਹੀਂ ਭੱਜਿਆ, ਪੁਲਿਸ ਦੀ ਉਹ ਕਸਟਡੀ ਦੇ ਵਿੱਚ ਆ। ਜਿਹੜੀ ਉਹ ਵੀਡੀਓ ਆਈ ਆ ਸ਼ਾਹਪੁਰ ਥਾਣੇ ਦੇ ਵਿੱਚੋਂ, ਉਹਨਾਂ ਦੇ ਬਿਆਨ ਵੀ ਸ਼ਾਹਪੁਰ ਨੇ ਕਬੂਲ ਵੀ ਲਿਆ ਸੀ, ਫੜਿਆ ਆ ਵੀ ਆਈਆਂ ਨੇ ਖਬਰਾਂ। ਤੇ ਇਹ ਪ੍ਰਾਪੋਗੰਡਾ ਜਿਹੜਾ ਗਲਤ ਕੀਤਾ ਜਾ ਰਿਹਾ ਉਹਨੂੰ ਬਦਨਾਮ ਕਰਨ ਵਾਸਤੇ, ਇਹ ਉਹ ਤਾਂ ਨਹੀਂ ਗੱਲ ਬਣਨੀ। ਜਿਹੜੇ ਪੰਜਾਬ ਆ, ਇਕੱਲਾ ਪੰਜਾਬ ਹੀ ਨਹੀਂ, ਭਾਰਤ ਦੇ ਵਿੱਚ ਜਿੰਨੇ ਵੀ ਗੁਰੂ ਨਾਨਕ ਨਾਮ ਲੈਵਾ ਸਿੱਖ ਸੰਗਤਾਂ ਬੈਠੀਆਂ ਨੇ ਪੂਰੇ ਵਰਲਡ ਦੇ ਵਿੱਚ ਭਾਈ ਅਮਰਤਪਾਲ ਦੇ ਹੱਕ ਦੇ ਵਿੱਚ, ਤੇ ਜਿਹੜਾ ਭਾਰਤੀ ਲੋਕਤੰਤਰ ਆ, ਜਿਨ੍ਹਾਂ ਨੇ ਸੰਵਿਧਾਨ ਦਾ ਜਨਾਜ਼ਾ ਕੱਢ ਕੇ ਰੱਖਦਾ, ਉਹਨਾਂ ਦੇ ਖਿਲਾਫ ਵੱਡੀ ਗਿਣਤੀ ਦੇ ਵਿੱਚ ਸਾਰੇ ਦੇਸ਼ਾਂ ਦੇ ਵਿੱਚ ਜਿਹੜਾ ਇਹ ਹੈ ਉਹ ਵਿਰੋਧ ਹੋ ਰਿਹਾ, ਪ੍ਰੋਟੈਸਟ ਹੋ ਰਹੇ ਨੇ। ਤੇ ਇੱਥੇ ਦੇਖੋ, ਮੈਨੂੰ ਐਂ ਦੱਸੋ, ਮੈਂ ਪੁਲਿਸ ਵਾਲਿਆਂ ਨੂੰ ਪੁੱਛਣਾ ਚਾਹੁੰਦਾ, ਭਗਵੰਤ ਮਾਨ ਸਰਕਾਰ ਨੂੰ ਉਹਨੇ ਜਾ ਕੇ BJP ਦੇ ਉਸੇ ਜਾ ਕੇ ਪੈਰਾਂ 'ਚ ਬਹਿ ਗਿਆ। ਐਡਾ ਕਿੱਡਾ ਕੱਤਬੱਧੀ ਸੀ ਉਹ। ਅਮਰਤਪਾਲ ਉਹਨੇ ਕੀ ਕਰਤਾ ਇਹੋ ਜਿਹਾ
ਉਹਦੇ ਉੱਤੇ ਕੋਈ FIR ਦਰਜ ਨਜਾਇਜ਼ ਦਿਖਾਓ। ਉਹਦੇ ਉੱਤੇ ਕੀ ਉਹਨੇ ਕਿੱਥੇ ਬੰਬ ਚਲਾਤਾ, ਉਹਨੇ ਕਿੱਥੇ ਉਹਨੇ ਕਤਲ ਕਰਤੇ। ਉਹ ਨੌਜਵਾਨ ਇੱਕ ਅੰਮ੍ਰਿਤ ਛਕਾ ਰਿਹਾ ਤੇ ਨਸ਼ਿਆਂ ਦੇ ਦਲਦਲ ਦੇ ਵਿੱਚੋਂ ਨੌਜਵਾਨਾਂ ਨੂੰ ਕੱਢ ਰਿਹਾ। ਇਹੀ ਨਹੀਂ ਉਹਨਾਂ ਤੋਂ ਸਹਿਆ ਗਿਆ। ਜਿੱਥੇ ਸਰਕਾਰਾਂ ਦਾ ਕਸੂਰ ਆ, ਉੱਥੇ ਜਿਹੜੇ ਸਾਡੇ ਮਖੌਟੇ ਪਾਈ ਬੈਠੇ ਨੇ ਸਿੱਖ, ਜਿਨ੍ਹਾਂ ਨੇ ਹਮੇਸ਼ਾ ਹੀ ਵਿਰੋਧਤਾ ਕੀਤੀ ਆ ਭਾਈ ਅੰਮ੍ਰਿਤਪਾਲ ਦੀ, ਅੱਜ ਉਹ ਖੁਸ਼ ਨੇ। ਉਹਨਾਂ ਦੀ ਰੂਹ ਖੁਸ਼ ਹੋਊ। ਅੱਜ ਇੱਕ ਨੌਜਵਾਨ ਨਜਾਇਜ਼ ਝੂਠਾ ਜਿਹੜਾ ਪੰਜਾਬ ਵਾਸਤੇ ਆ ਕੇ ਲੜਦਾ, ਸਾਰਾ ਕੁਝ ਛੱਡ ਕੇ ਆ ਗਿਆ। ਪਹਿਲਾਂ ਦੀਪ ਸਿੱਧੂ ਵੀ ਕਹਿੰਦੇ ਇਹਨਾਂ ਨੇ ਮਰਵਾਇਆ, ਸਾਡੇ ਆਪਦਿਆਂ ਨੇ। ਹੁਣ ਵੀ ਸਾਡੇ ਆਪਦਿਆਂ ਦਾ ਹੱਥ ਆ। ਜੋ ਵੀ ਘਟਨਾਕ੍ਰਮ ਹੋ ਰਿਹਾ ਪੰਜਾਬ ਦੇ ਵਿੱਚ, ਦਹਿਸ਼ਤ ਦਾ ਮਾਹੌਲ ਸਿਰਜਿਆ ਜਾ ਰਿਹਾ ਵੀ ਅੰਮ੍ਰਿਤਪਾਲ ਫਰਾਰ ਹੋਏ। ਕਿਤੇ ਫਰਾਰ ਨਹੀਂ ਹੋਇਆ। ਜਿਹੜੀਆਂ ਚਬਲਾਂ ਮਾਰਦੇ ਨੇ ਕਦੇ ਮੀਡੀਆ ਦੇ ਉੱਤੇ ਆ ਕੇ ਬੋਲਦੇ ਕਰਦੇ ਨੇ। ਮੈਂ ਸਾਰਿਆਂ ਨੂੰ ਕਹਿਣਾ ਚਾਹੁੰਦਾ, ਅੰਮ੍ਰਿਤਪਾਲ ਪੁਲਿਸ ਦੀ ਕਸਟਡੀ ਦੇ ਵਿੱਚ ਆ, ਪੁਲਿਸ ਨੇ ਫੜਿਆ ਹੋਇਆ, ਹਿਰਾਸਤ ਦੇ ਵਿੱਚ ਆ। ਹੋ ਸਕਦਾ ਜਿਹੜਾ ਜਾਣ ਬੁੱਝ ਕੇ ਨਹੀਂ ਦੱਸ ਰਹੇ ਉਹਦਾ ਐਨਕਾਊਂਟਰ ਵੀ ਕਰ ਸਕਦੇ, ਸਾਨੂੰ ਡਰ ਵੀ ਆ। ਉਸ ਤੋਂ ਪਹਿਲਾਂ ਪਟੀਸ਼ਨ ਵੀ ਪਾਈ ਜਾ ਚੁੱਕੀ ਆ ਹਾਈ ਕੋਰਟ ਦੇ ਵਿੱਚ, ਉਹਦਾ ਕੱਲ੍ਹ ਨੂੰ ਫੈਸਲਾ ਵਾ। ਤੇ ਇਹਨਾਂ ਨੇ ਹਮੇਸ਼ਾ ਹੀ ਸਰਕਾਰਾਂ ਨੇ ਧੱਕਾ, ਸਿੱਖਾਂ ਨਾਲ ਹੀ ਧੱਕਾ ਕੀਤਾ। ਜਦੋਂ ਮਰਜ਼ੀ ਦੇਖ ਲਓ, ਹੁਣ ਵੀ ਉਹੀ ਮਾਹੌਲ ਸਿਰਜਿਆ ਪੰਜਾਬ ਦੇ ਵਿੱਚ, ਸ਼ਹਿਰਾਂ ਦੇ ਵਿੱਚ, ਪਿੰਡਾਂ ਦੇ ਵਿੱਚ। CRP ਲਾਤੀ, ਪੁਲਿਸ ਲਾਤੀ ਆ ਵੀ ਨੌਜਵਾਨ ਘਰੋਂ ਨਿਕਲਣਾ। ਜੇ ਹੁਣ ਲੋਕ ਘਰੋਂ ਨਿਕਲੇ, ਧਰਨੇ ਲੱਗੇ ਹੋਏ ਨੇ, ਉਹਨਾਂ ਉੱਤੇ ਵੀ ਸਖਤ ਕਾਰਵਾਈ ਕੀਤੀ ਜਾ ਰਹੀ ਆ। ਇਹ ਨਹੀਂ ਹੋਣਾ ਚਾਹੀਦਾ। ਹਰੇਕ ਨੂੰ ਹੱਕ ਆ। ਇਹ ਕਿਉਂ ਨਜਾਇਜ਼ ਕੀਤਾ ਇਹਨਾਂ ਨੇ? ਉਹਨੂੰ ਜਿਵੇਂ ਆਮ ਬੰਦਿਆਂ ਨੂੰ ਫੜਦੇ ਸੀ, ਉਹਨੂੰ ਫੜ ਲੈਂਦੇ। ਉਹ ਕਿਤੇ ਭੱਜਦਾ ਸੀਗਾ। ਤੇ ਇਹ ਬਿਲਕੁਲ ਇਹਨਾਂ ਨੇ ਇੰਨੀ CRP ਲਿਆਂਦੀ, ਉਹਦੇ ਮਾਰੇ ਇੰਨੀਆਂ ਗੱਡੀਆਂ ਲਾ ਦਿੱਤੀਆਂ ਉਹਨੂੰ। ਸਾਰਾ ਇਹ ਇਹਨਾਂ ਨੇ ਇੱਕ ਮਾਹੌਲ ਸਿਰਜਿਆ ਜਾਣ ਬੁੱਝ ਕੇ ਉਹਨੂੰ ਬਦਨਾਮ ਕਰਨ ਵਾਸਤੇ। ਬਾਬਾ ਜੀ, ਇੱਕ ਵੱਡਾ ਸਵਾਲ ਹੈ, ਜਿਹੜੇ ਲੋਕਾਂ ਦੇ ਵੱਲੋਂ ਸਵਾਲ ਕੀਤੇ ਜਾ ਰਹੇ, ਕਹਿੰਦੇ ਕਿ ਜਨਾਲੇ ਮਸਲੇ ਦੇ ਨਾਲ ਜਿਹੜਾ ਜੋੜ ਕੇ ਦੇਖਿਆ ਜਾ ਰਿਹਾ, ਜਨਾਲੇ ਮਸਲੇ ਨੂੰ, ਕਾਰਵਾਈ ਨੂੰ ਲੈ ਕੇ ਜਿਹੜਾ ਅਸੀਂ ਵੱਖ-ਵੱਖ ਧਿਰਾਂ ਦੇ ਵੱਲੋਂ ਸਟੇਟਮੈਂਟਾਂ ਵੀ ਦਿੱਤੀਆਂ ਗਈਆਂ ਕਿ ਕਾਰਵਾਈ ਹੋਣੀ ਚਾਹੀਦੀ ਆ। ਕਹਿੰਦੇ ਜੇ ਕਾਰਵਾਈ ਕਰਨੀ ਸੀ, ਜਿਹੜੀਆਂ ਧਾਰਾਵਾਂ ਬਣਦੀਆਂ ਸੀ, ਕਾਰਵਾਈ ਕਰ ਦਿੰਦੇ। ਜੇ ਇੱਕ ਆਮ ਲੋਕ ਦੇ ਉੱਪਰ, ਜਿਹੜੇ ਆਮ ਵਿਅਕਤੀ ਹੁੰਦੇ ਨੇ, ਗੁਨਾਹਗਾਰ ਜਿਨ੍ਹਾਂ ਨੂੰ ਮੰਨਿਆ ਜਾਂਦਾ ਹੈ, ਉਹਨਾਂ ਦੇ ਉੱਪਰ ਸਭ ਤੋਂ ਪਹਿਲਾਂ ਪੁਲਿਸ ਥਾਣੇ ਦੇ ਵਿੱਚ FIR ਦਰਜ ਹੁੰਦੀ, ਉਸ ਤੋਂ ਬਾਅਦ ਗ੍ਰਿਫਤਾਰੀ ਹੁੰਦੀ ਹੈ। ਪਰ ਇੱਕ ਵੱਖਰੇ ਤਰੀਕੇ ਦੇ ਨਾਲ ਜਿਹੜਾ ਦਹਿਸ਼ਤ ਭਰਿਆ ਮਾਹੌਲ ਕਿਉਂ ਪੈਦਾ ਕੀਤਾ ਗਿਆ? ਇਹਨਾਂ ਨੂੰ ਬਦਨਾਮ ਕਰਨ ਵਾਸਤੇ। RSS ਦੀ ਸਰਕਾਰਾਂ ਮੂਹਰੇ ਇਲੈਕਸ਼ਨ ਆ ਰਹੀ ਆ, ਇਹ ਮਾਹੌਲ ਸਿਰਜ ਰਹੇ ਨੇ ਜਿਹੜਾ ਵੋਟਾਂ ਜਿੱਤਣ ਵਾਸਤੇ ਵੀ ਅਸੀਂ 24 ਦੇ ਵਿੱਚ ਇਲੈਕਸ਼ਨ ਜਿੱਤਾਂਗੇ, ਖਾਲਿਸਤਾਨ ਦਾ ਹੋਊਗਾ ਖੜਾ ਕਰਕੇ ਲੋਕਾਂ ਨੂੰ ਫਿਰ ਭਾਰਤ ਦੇ ਵਿੱਚ ਇਹਨਾਂ ਦਿਖਾਉਣਾ ਅਸੀਂ ਖਾਲਿਸਤਾਨ ਨੂੰ ਕਾਬੂ ਕਰ ਲਿਆ, ਅਸੀਂ ਖਾਲਿਸਤਾਨ ਦੀਆਂ ਜੜ੍ਹਾਂ ਪੱਟਤੀਆਂ, ਉਹ ਕਰਤਾ। ਸੌ ਕੁਛ ਬਕਵਾਸ ਮਾਰਨਗੇ ਹੁਣ ਇਹ ਹਿੰਦੂ ਵੋਟ ਨੂੰ ਲੈਣ ਵਾਸਤੇ, ਉਹਨਾਂ ਨੂੰ ਖੁਸ਼ ਕਰਨ ਵਾਸਤੇ। ਆਹ ਸਾਰਾ ਢਕਵੰਜ ਰਚਿਆ ਜਾ ਰਿਹਾ ਪੰਜਾਬ ਦੇ ਵਿੱਚ। ਤੇ ਫਿਰ ਇਹ ਸਾਰਾ ਕੁਛ ਜਾਣ ਬੁੱਝ ਕੇ ਵੱਡੀ ਸਾਜ਼ਿਸ਼ ਅਧੀਨ ਹੋ ਰਿਹਾ। ਦੇਖੋ ਇਹਦੇ ਵਿੱਚ ਜਿਹੜਾ ਹਿੰਦੂ ਵੀਰ ਵੀ ਫੜੇ ਨੇ। ਕੱਲ੍ਹ ਉੱਥੇ ਜਿਹਨੇ ਸਵਾਗਤ ਕੀਤਾ ਸੀਗਾ ਨਾ, ਲੁਧਿਆਣੇ ਵਾਲਾ, ਕੀ ਆ ਉਹਨੂੰ, ਸਨੀ ਆ, ਕੀ ਆ ਸਿੰਗਲਾ, ਸਨੀ ਸਿੰਗਲਾ, ਹਨੀ ਸਿੰਗਲਾ, ਉਹਨੂੰ ਵੀ ਫੜਿਆ ਵਾ। ਦੇਖੋ ਕੀ ਮਾਹੌਲ ਸਿਰਜ ਰਹੇ ਨੇ। ਜਿਹੜਾ ਪੰਜਾਬ ਦੇ ਨਾਲ ਸੰਬੰਧਿਤ ਆ ਕੋਈ ਵੀ ਆ, ਉਹਨੂੰ ਬਖਸ਼ਿਆ ਨਹੀਂ ਜਾ ਰਿਹਾ। ਜਿਹੜਾ ਕੋਈ ਪੰਜਾਬ ਦੀ ਗੱਲ ਕਰਦਾ ਉਹਦੇ ਉੱਤੇ ਨਜਾਇਜ਼ ਪਰਚੇ। ਇਹ ਇੱਕ ਮਾਹੌਲ ਤਿਆਰ ਕੀਤਾ ਜਾ ਰਿਹਾ 1924 ਦੀਆਂ ਜਿਹੜੀਆਂ ਅਗਲੇ ਸਾਲ ਇਲੈਕਸ਼ਨ ਆ ਰਹੀ ਆ। ਪਰ ਹੁਣ ਲੋਕ ਜਾਗਦੇ ਨੇ ਤੇ ਇੱਥੇ ਘੱਟ ਗਿਣਤੀਆਂ ਨਾਲ ਹੀ ਹਮੇਸ਼ਾ RSS, BJP, ਚਾਹੇ ਕਾਂਗਰਸ ਦੀ ਸਰਕਾਰ ਸੈਂਟਰ 'ਚ ਆ ਜਾਏ, ਉਹਨਾਂ ਨੇ ਹਮੇਸ਼ਾ ਹੀ ਧੱਕਾ ਕੀਤਾ। ਕੋਈ ਨਹੀਂ, ਲੋਕ ਭੁੱਲਦੇ ਨਹੀਂ ਹੈ ਕਿ ਕਿੰਨਾ ਚਿਰ ਜ਼ੁਲਮ ਕਰ ਲੈਣਗੇ। ਚੋਣਾਂ ਦੇ ਵਿੱਚ ਜਿਹੜਾ ਜੇ ਲੋਕਤੰਤਰ ਦਾ ਰਾਜ ਆ, ਵੋਟ ਦਾ ਇਸਤੇਮਾਲ ਕਰਕੇ ਇਹਨਾਂ ਤੋਂ ਲੈ ਲੈਣਗੇ ਬਦਲਾ। ਲੱਗਦਾ ਨਹੀਂ ਕਿ ਜਿਸ ਤਰੀਕੇ ਦੇ ਨਾਲ ਵੱਖ-ਵੱਖ ਧਾਰਾਵਾਂ ਦੇ ਤਹਿਤ ਗ੍ਰਿਫਤਾਰੀ ਤੋਂ ਪਹਿਲਾਂ ਦਾਅਵਾ ਕੀਤਾ ਜਾ ਰਿਹਾ ਕਿ ਉਹਨਾਂ ਦੇ ਉੱਪਰ ਤਕਰੀਬਨ 8 ਪਰਚੇ ਤਾਂ ਪਾ ਵੀ ਦਿੱਤੇ ਗਏ, ਜਿਹੜੀਆਂ ਵੱਖ-ਵੱਖ ਧਾਰਾਵਾਂ ਦੇ ਤਹਿਤ ਨੇ, ਆਰਮਜ਼ ਐਕਟ ਲਾਏ ਗਏ ਨੇ, ਤਾਂ ਉਸ ਤੋਂ ਬਾਅਦ ਜੇ ਗ੍ਰਿਫਤਾਰ ਜਨਤਕ ਤੌਰ 'ਤੇ ਕਰਨ ਦੀਆਂ ਜਿਹੜੀਆਂ ਖਬਰਾਂ ਆ ਜਾਂਦੀਆਂ ਨੇ, ਵੱਖ-ਵੱਖ ਧਾਰਾਵਾਂ ਦੇ ਤਹਿਤ ਪੰਜਾਬ ਤੋਂ ਬਾਹਰ ਲਿਜਾਇਆ ਜਾਂਦਾ ਹੈ, ਤਾਂ ਲੋਕਾਂ ਦੇ ਮਨਾਂ ਦੇ ਵਿੱਚ, ਖਾਸ ਕਰ ਨੌਜਵਾਨਾਂ ਦੇ ਮਨਾਂ ਦੇ ਵਿੱਚ ਰੋਸ ਵੱਧ ਨਹੀਂ ਸਕਦਾ? ਦੇਖੋ ਰੋਸ ਤਾਂ ਹੁਣ ਵਧੂਗਾ ਜੇ ਹੁਣ ਭਗਵੰਤ ਮਾਨ ਸਰਕਾਰ ਨਾਲ BJP ਇਹ ਦੇਖ ਲੇ ਵੀ ਇਹਨਾਂ ਨੂੰ ਕੱਖ ਨਹੀਂ ਮਿਲਣਾ ਪੰਜਾਬ ਦੇ ਵਿੱਚ। ਜਿਹੜਾ ਇਹਨਾਂ ਨੇ ਮਾਹੌਲ ਸਿਰਜਦਾ, ਜਿਹੜਾ ਭਗਵੰਤ ਮਾਨ ਕਹਿੰਦਾ ਮੈਂ ਬਦਲਾ ਲਿਆਊਂਗਾ, ਆਪ ਹੀ ਬਦਲ ਗਿਆ। ਇਸੇ ਗੱਲ ਖਾਤਰ ਅਸੀਂ ਇਹਨਾਂ ਨੂੰ ਵੋਟਾਂ ਪਾਈਆਂ ਸੀ ਲੋਕਾਂ ਨੇ ਵੀ ਤੂੰ ਆਹ ਕੁਛ ਕਰ। ਇਹਨੇ ਤਾਂ ਇਹਦਾ ਮਤਲਬ ਉਸ CRP ਬੁਲਾ ਕੇ ਸੈਂਟਰ ਗੌਰਮੈਂਟ ਤੋਂ ਜਿਹੜੀ ਪੰਜਾਬ ਪੁਲਿਸ ਨੇ ਕਮੀ ਕਰਤੀ, ਉਹ ਵੀ ਇਹਨਾਂ ਦੇ ਹੱਥ ਪੱਲੇ ਕੁਛ ਹੈ ਹੀ ਨਹੀਂ, ਇਹ ਕੁਛ ਕਰ ਹੀ ਨਹੀਂ ਸਕਦੇ। ਉਸੋਂ ਇੰਨੀ ਫੋਰਸ ਬੁਲਾ ਲਈ, ਫਿਰ ਇਹਨਾਂ ਨੂੰ ਜਿਹੜੇ ਆ ਪੰਜਾਬ ਵਾਲੇ ਪੁਲਿਸ ਵਾਲੇ ਇਹਨਾਂ ਨੂੰ ਘਰਾਂ ਨੂੰ ਭੇਜ ਦੇਣਾ, ਉਹੀ ਰੱਖ ਲੈਣਾ।
ਇੱਕ ਪਾਸੇ ਸਾਡੇ ਦਹਿਸ਼ਤ ਪਾਈ ਜਾ ਰਹੀ ਆ ਪੰਜਾਬ ਦੇ ਨੌਜਵਾਨਾਂ ਦੇ ਵਿੱਚ ਫੜੋ ਫੜਾਈ। ਜਿਹੜੇ ਆਮ ਘਰਾਂ ਦੇ ਵਿੱਚੋਂ ਚੱਕੇ ਨੇ ਬਾਜੇ ਕੇ ਮੰਤਰੀ ਪੱਠੇ ਵੱਢਦਾ ਸੀ, ਉਹ ਕਿਹੜਾ ਤੋਪ ਲਈ ਬੈਠਾ ਸੀ, ਉਹਦੇ ਕੋਲੇ ਕਿਹੜੇ ਗੋਲੇ ਮਿਲੇ ਨੇ। ਹੋਰ ਨੌਜਵਾਨ ਤੁਰੇ ਜਾਂਦੇ ਰਾਹ 'ਚ ਫੜ ਜਾਂ ਘਰੋਂ ਚੱਕ ਲੈਂਦੇ, ਉਹਨਾਂ ਦਾ ਕੀ ਕਸੂਰ ਆ ਕਿ ਉਹ ਚੰਗੇ ਰਾਹ 'ਤੇ ਤੁਰਨ ਲੱਗੇ। ਹੁਣ ਇਹ ਜਾਣਬੁੱਝ ਕੇ ਫਿਰ ਕਹਿੰਦੇ ਨੇ ਇਹ ਖਾੜਕੂ ਬਣਾਉਂਦੇ ਨੇ, ਖਾੜਕੂ ਬਣਨ ਵਾਲੇ ਰਾਹ ਸਾਨੂੰ ਤੁਰ ਰਹੇ ਨੇ ਉਧਰ ਜਾਣਬੁੱਝ ਕੇ। ਅਸੀਂ ਸ਼ਾਂਤੀ ਦੇ ਵਿੱਚ ਬੈਠੇ ਹਾਂ, ਸ਼ਾਂਤੀ ਨਾਲ ਸਾਰਾ ਕਾਨੂੰਨ ਤਹਿਤ ਬੈਠੇ ਹਾਂ। ਅੱਜ ਵੀ ਬੈਠੇ ਹਾਂ ਅਸੀਂ ਬੰਦੀ ਸਿੰਘਾਂ ਨੂੰ ਛਡਾਉਣ ਵਾਸਤੇ। ਜਿਹੜੇ ਬੰਦੀ ਸਿੰਘਾਂ ਨੂੰ ਛਡਾਉਣ ਦੀ ਅਸੀਂ ਗੱਲ ਕਰਦੇ ਹਾਂ, ਇਹਨਾਂ ਨੇ ਹੋਰ ਨਵੇਂ ਸਾਡੇ ਬੰਦੀ ਬਣਾ ਲਏ। ਉਹਨਾਂ ਨੂੰ ਕੀ ਛੱਡਣਾ, ਸਾਡੇ ਨਾਲ ਹੀ ਧੱਕਾ। ਹੁਣ ਮੈਂ ਜਿਹੜੇ ਦੇਸਾਂ ਵਿਦੇਸ਼ਾਂ ਦੇ ਵਿੱਚ ਸਿੱਖ ਬੈਠੇ ਨੇ ਉਹਨਾਂ ਨੂੰ ਕਹਿਣਾ ਵੀ ਹਲੂਣਾ ਦਿਓ, ਬਾਹਰਲੀਆਂ ਸਰਕਾਰਾਂ 'ਤੇ ਦਬਾਅ ਪਾਓ ਵੀ ਸਾਡੇ ਨਾਲ ਹੀ ਕਿਉਂ ਧੱਕਾ ਹੋ ਰਿਹਾ। ਜਾਂ ਫਿਰ ਇੱਕ ਵਾਰੀ ਕੱਟਾ ਕੱਢੀ ਕੱਢ ਹੀ ਲੈਣ, ਮਿਸ ਲੈਣ ਦਿਨ। ਇੱਕ ਪਾਸੇ ਅਸੀਂ ਖੜ੍ਹ ਜਾਂਦੇ ਪੰਜਾਬ ਆ ਖੜ੍ਹ ਜਾਂਦਾ, ਇੱਕ ਪਾਸੇ ਖੜ੍ਹਨ ਲਿਆਉਣ ਦੇਣਗੇ, ਤੋਪਾਂ ਲਿਆਉਣੀਆਂ, ਮਾਰ ਦੇਣ ਸਾਨੂੰ, ਛੱਡ ਦੇਣ ਇੱਥੇ ਜਿਹੜਾ ਪਰਮਾਣੂ ਬੰਬ ਛੱਡਣਾ ਇਹਨਾਂ ਨੇ। ਇਹਨਾਂ ਨੂੰ ਜੇ ਸਿੱਖ ਚੰਗੇ ਨਹੀਂ ਲੱਗਦੇ, ਅਸੀਂ ਇਹ ਭਾਰਤ ਦੇ ਵੋਟਰ ਨਾਲ ਇੱਥੇ ਅਸੀਂ ਭਾਰਤ ਨੂੰ ਬਚਾਉਣ ਵਾਸਤੇ ਗੁਰੂ ਤੇਗ ਬਹਾਦਰ ਜਿਹੜਾ ਆ ਅਹਿਮਦ ਸ਼ਾਹ ਚਰੀ ਫਿਰਦਾ, ਨਾਲੇ ਮੋਦੀ ਜਿਹੜੇ ਹਿੰਦੂ ਕਹਿੰਦੇ ਅਸੀਂ ਹਿੰਦੂ ਆ, ਇਹਨਾਂ ਦੇ ਧਰਮ ਨੂੰ ਗੁਰੂ ਤੇਗ ਬਹਾਦਰ ਨੇ ਬਚਾਇਆ, ਮਹਾਰਾਜ ਨੇ ਸੀਸ ਦਿੱਤਾ ਤਾਂ ਇਹ ਨਹੀਂ ਤਾਂ ਸਾਰਿਆਂ ਦੇ ਇਹਨਾਂ ਦੇ ਮੁਸਲਮਾਨ ਬਣ ਜਾਣੇ ਸੀ। ਔਰੰਗਜ਼ੇਬ ਨੇ ਵੱਢ ਕੇ ਇਹਨਾਂ ਨੂੰ ਬਟਾਉਂਦਾ ਸੀ, ਜਿਹਨੂੰ ਲਾਈ ਜਾਂਦਾ ਸੀ ਰੋਜ਼। ਸਿੱਖਾਂ ਦੀ ਬਦੌਲਤ ਅੱਜ ਇਹ ਧਰਮ ਬਣਿਆ ਹੋਇਆ, ਅੱਜ ਇਹ ਸਿੱਖਾਂ ਨੂੰ ਮਾਰਨ ਲੱਗੇ। ਇਹ ਤਾਂ ਜਿੰਨਾ ਚਿਰ ਸ੍ਰਿਸ਼ਟੀ ਰਹੂਗੀ, ਦੁਨੀਆ ਰਹੂਗੀ, ਉਹਨਾਂ ਚਿਰ ਇਹ ਰਿਣ ਨਹੀਂ ਧਾਰ ਸਕਦੇ ਸਿੱਖਾਂ ਦਾ। ਇਹ ਧਰਮ ਬਚਾਤਾ ਇਹਨਾਂ ਦਾ। ਇਸ ਭਾਰਤ ਨੂੰ ਬਚਾਉਣ ਵਾਸਤੇ ਸਿੱਖਾਂ ਦੀਆਂ 92% ਕੁਰਬਾਨੀਆਂ। ਅੱਜ ਉਹ ਸਿੱਖਾਂ ਨੂੰ ਮਾਰਨ ਤੇ ਤੁਲੇ ਹੋਏ ਨੇ, ਅੱਜ ਉਹ ਨੌਜਵਾਨਾਂ ਨੂੰ ਮਾਰਨ ਤੇ ਤੁਲੇ ਹੋਏ। ਅੱਜ ਉਹਨਾਂ ਦੇ ਹੱਥਾਂ ਦੇ ਵਿੱਚ ਇਹ ਜਾਣਬੁੱਝ ਕੇ ਹਥਿਆਰ ਦੇਣਾ ਚਾਹੁੰਦੇ ਨੇ। ਡੈਮੋਕ੍ਰੇਸੀ ਦਾ ਜੇ ਜੋਗਾ ਫਿਰ ਇਹ ਦੇਖ ਲੈਣ ਵੋਟਾਂ ਪਵਾ ਕੇ, ਪਤਾ ਲੱਗ ਜੂਗਾ ਵੀ ਕਿੰਨੇ ਕੁ ਪਾਣੀ 'ਚ ਨੇ ਇਹ। ਸਾਨੂੰ ਹੀ ਆਉ ਨਾ ਮਾਰਨ, ਸਾਡੀ ਨੌਜਵਾਨੀ ਨੂੰ ਨਾ ਖਤਮ ਕਰਨ। ਇਹ ਇੱਕ ਵਾਰੀ ਦਿਨ ਬੰਨ ਲੈਣ ਸਾਡੇ ਉੱਤੇ, ਜਿਹੜਾ ਬੰਬ ਸਿੱਟਣਾ ਨੇ ਸਿੱਟ ਦੇਣਾ, ਤੋਪ ਚਲਾਉਣੀ ਚਲਾ ਦੇਣ ਪੰਜਾਬ ਦੇ ਉੱਤੇ, ਖਤਮ ਕਰ ਦੇਣਾ। ਬਾਬਾ ਜੀ, ਤੁਸੀਂ ਮੋਰਚੇ ਦਾ ਹਿੱਸਾ ਹੋ, ਪੂਰੇ ਘਟਨਾਕ੍ਰਮ ਨੂੰ ਲੈ ਕੇ ਜਾਂ ਜਿਹੜੇ ਅਗਲਾ ਰਿਐਕਸ਼ਨ ਹੋਣਾ ਆ ਉਹਨੂੰ ਲੈ ਕੇ ਤੁਹਾਡੇ ਵੱਲੋਂ ਕਿਸ ਤਰੀਕੇ ਦੇ ਜਿਹੜੇ ਮੋਰਚੇ ਦੇ ਵੱਲੋਂ ਕਦਮ ਉਲੀਕੇ ਜਾ ਸਕਦੇ? ਦੇਖੋ, ਅਸੀਂ ਪੰਜਾਬ ਬੰਦ ਦਾ ਦੇ ਸਕਦੇ ਹਾਂ, ਪੰਜਾਬ ਬੰਦ ਦਾ ਸੱਦਾ ਦੇਵਾਂਗੇ, ਕਿਉਂਕਿ ਹੁਣ ਥੋੜ੍ਹੇ ਜਿਹੇ ਪੇਪਰ ਵੀ ਚੱਲਦੇ ਨੇ ਬੱਚਿਆਂ ਦੇ ਵੀ ਦੇਖਣਾ। 5-7 ਮਾਰਚ ਦਾ ਮਹੀਨਾ ਹੁੰਦਾ ਵਾ, ਸਾਰੀਆਂ ਗੱਲਾਂ ਦੇਖਣੀਆਂ ਪੈਂਦੀਆਂ ਨੇ। ਅਤੇ ਬਾਕੀ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਵੀ ਇੱਧਰ ਸਾਰੇ ਆਲੇ ਦੁਆਲੇ ਇੱਥੇ ਮੋਰਚੇ ਦੇ ਜਿਹੜੀ ਆ ਇਹਨਾਂ ਨੇ ਫੋਰਸ ਦਾ ਪਹਿਰਾ ਵਧਾਤਾ ਵਾ। ਹੁਣ ਸਾਰੇ ਜਿਹੜੇ ਇੱਥੇ ਪਹੁੰਚੋ, ਇਹ ਇੱਕ ਮੋਰਚਾ ਹੀ ਇੱਕ ਪਲੇਟਫਾਰਮ ਜਿਹਦੇ ਉੱਤੇ ਸਾਰੀ ਜਿਹੜੀਆਂ ਸਿੱਖ ਜਥੇਬੰਦੀਆਂ ਨੇ ਜਿਨ੍ਹਾਂ ਦੇ ਪੰਥ ਦਾ ਪ੍ਰਤੀ ਦਰਦ ਆ, ਉਹ ਇੱਥੇ ਇੱਕ ਪਲੇਟਫਾਰਮ 'ਤੇ ਇਕੱਠੀਆਂ ਹੋ ਸਕਦੀਆਂ ਨੇ। ਇਹ ਇੱਕ ਮੰਚ ਆ। ਅਸੀਂ ਸਾਰਿਆਂ ਨੂੰ ਹੱਥ ਜੋੜ ਕੇ ਵੀ ਹੁਣ ਮੈਨੂੰ ਦੱਸੋ, ਮੈਂ ਸਾਰਿਆਂ ਨੂੰ ਹੱਥ ਜੋੜਦਾ, ਜਿੰਨੀਆਂ ਪੰਥਕ ਧਿਰਾਂ ਨੇ, ਹੁਣ ਤੁਸੀਂ ਕੀ ਕਰਾਉਣਾ ਗਾ, ਕਿੰਨੇ ਕੁ ਨੌਜਵਾਨਾਂ ਨੂੰ ਮਰਵਾਉਣਾ ਗਾ, ਜਿਹੜਾ ਤੁਸੀਂ ਇੱਕ ਮੰਚ 'ਤੇ ਨਹੀਂ ਆਉਂਦੇ। ਕਿੰਨੇ ਕੁ ਤੁਸੀਂ ਹਜੇ ਹੋਰ ਪਰਚੇ ਕਰਾਉਣੇ ਆ, ਕਿੰਨੇ ਕੁ ਨੌਜਵਾਨ ਨੂੰ ਜੇਲ੍ਹਾਂ 'ਚ ਧੱਕਣਾ, ਹਜੇ ਕਿੰਨੇ ਕੁ ਨੌਜਵਾਨਾਂ ਨੂੰ ਤੁਸੀਂ ਮਰਵਾਉਣਾ ਗਾ। ਤੁਸੀਂ ਆਪਦਾ ਕਿਉਂ ਨਹੀਂ ਛੱਡਦੇ ਹੈਗਾ ਆਪਣਾ ਪ੍ਰਧਾਨਗੀਆਂ ਦਾ, ਜਥੇਦਾਰੀਆਂ ਦਾ ਲਾਲਚ ਛੱਡ ਕੇ ਤੁਸੀਂ ਕਿਉਂ ਨਹੀਂ ਇੱਕ ਮੰਚ 'ਤੇ ਇਕੱਠੇ ਹੁੰਦੇ? ਇਸੇ ਸਾਡੇ ਆਪਸ ਵਿੱਚ ਨਾ ਇਕੱਠੇ ਹੋਣ ਦੀ ਵਜ੍ਹਾ ਜਿਹੜੀ ਗੌਰਮੈਂਟ ਆ ਉਹ ਫਾਇਦਾ ਲੈ ਰਹੀ ਆ ਵੀ ਇਹ ਅੱਡੋ ਪਾਰਟੀ ਹੋਏ ਪਏ ਨੇ, ਪਾੜ ਪੈ ਰਿਹਾ। ਇੱਕ ਨਿਸ਼ਾਨ ਥੱਲੇ ਇਹ ਇਕੱਠੇ ਨਹੀਂ ਹੈਗੇ, ਇੱਕ ਪਲੇਟਫਾਰਮ 'ਤੇ ਇਕੱਠੇ ਨਹੀਂ ਹੁੰਦੇ, ਇੱਕ ਥਾਵੇਂ ਬੈਠਦੇ ਨਹੀਂ ਇਕੱਠੇ। ਜੋ ਵਰਤਾਰਾ ਵਰਤ ਰਿਹਾ ਉਹ ਸਾਡੀ ਫੁੱਟ ਦਾ ਹੋਣ ਕਰਕੇ ਜਿਹੜੀ ਸੈਂਟਰ ਗੌਰਮੈਂਟ ਆ, ਪੰਜਾਬ ਸਰਕਾਰ ਆ, ਉਹ ਫਾਇਦਾ ਲੈ ਰਹੀ ਆ। ਸਾਡੀ ਮੰਜ਼ਿਲ ਇੱਕੋ ਹੀ ਆ। ਅਤੇ ਮੈਂ ਸਾਰੀਆਂ ਜਥੇਬੰਦੀਆਂ ਨੇ ਜਿਨ੍ਹਾਂ ਨੇ ਪੰਜਾਬ ਦੀਆਂ ਪੰਥਕ ਜਥੇਬੰਦੀਆਂ ਵੀ ਤੁਸੀਂ ਆਓ, ਇੱਕ ਨਿਸ਼ਾਨ ਥੱਲੇ ਇਕੱਠੇ ਹੋ ਕੇ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਬੈਠ ਕੇ ਆਪਾਂ ਪੰਜਾਬ ਨੂੰ ਬਚਾਈਏ, ਨੌਜਵਾਨਾਂ ਨੂੰ ਬਚਾ ਲਈਏ। ਜੇ ਬਚਾ ਹੁੰਦਾ, ਨਹੀਂ ਇਹਨਾਂ ਨੇ ਛੱਡਣਾ ਨਹੀਂ, ਜ਼ਾਲਮ ਸਰਕਾਰਾਂ ਨੇ। ਪਤਾ ਨਹੀਂ ਹੋਰ ਕੁਛ, ਮੈਨੂੰ ਨਹੀਂ ਲੱਗਦਾ ਵੀ ਸਾਨੂੰ ਮੁੜ ਕੇ ਅੰਮ੍ਰਿਤਪਾਲ ਵਰਗਾ ਕੋਈ ਨੌਜਵਾਨ ਮਿਲ ਜੂਗਾ। ਬਾਬਾ ਰਾਜਾ ਰਾਜ ਸਿੰਘ ਦੇ ਨਾਲ ਪੂਰੇ ਘਟਨਾਕ੍ਰਮ ਨੂੰ ਲੈ ਕੇ ਗੱਲਬਾਤ ਕੀਤੀ ਹੈ ਤਾਂ ਉਹਨਾਂ ਨੇ ਜਿੱਥੇ ਕੌਮੀ ਇਨਸਾਫ ਮੋਰਚੇ ਦੇ ਅਗਲੇ ਰਿਐਕਸ਼ਨ ਦਾ ਜ਼ਿਕਰ ਕੀਤਾ ਤਾਂ ਉਹਨਾਂ ਨੇ ਆਪਣੇ ਵੱਲੋਂ ਸੁਨੇਹਾ ਵੀ ਦਿੱਤਾ ਕਿ ਸੰਗਤ ਨੂੰ ਵੱਧ ਤੋਂ ਵੱਧ ਮੋਰਚੇ ਦੇ ਵਿੱਚ ਪੁੱਜਣ ਦੀ ਅਪੀਲ ਹੈ। ਪੁਲਿਸ ਦੇ ਵੱਲੋਂ ਜਾਂ ਜਿਹੜੇ ਪ੍ਰਸ਼ਾਸਨ ਦੇ ਵੱਲੋਂ ਜਿਹੜਾ ਲਗਾਤਾਰ ਗਿਣਤੀ ਦੇ ਵਿੱਚ ਵਾਧਾ ਕੀਤਾ ਜਾ ਰਿਹਾ ਵੀ ਕਨਸੂਆਂ ਨੇ ਕਿ
ਆਉਣ ਵਾਲੇ ਦਿਨਾਂ ਦੇ ਵਿੱਚ ਮੋਰਚੇ ਦੇ ਉੱਪਰ ਵੀ ਸਖਤੀ ਕਰਕੇ ਮੋਰਚਾ ਚੁਕਵਾਉਣ ਦੀਆਂ ਕੁਝੀਆਂ ਹਰਕਤਾਂ ਵੀ ਕੀਤੀਆਂ ਜਾ ਸਕਦੀਆਂ ਨੇ। ਭਵਿੱਖ ਦੇ ਵਿੱਚ ਵੀ ਇਸ ਤਰ੍ਹਾਂ ਦੀ ਗੱਲਬਾਤ ਲੈ ਕੇ ਹਾਜ਼ਰ ਹੋਵਾਂਗੇ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।